ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ। ਮਸੂਦ ਜੀ ਆਇਆਂ ਨੂੰ। ਬਹੁਤ ਧੰਨਵਾਦ ਪ੍ਰਵੀਨ ਤੁਹਾਡਾ ਵੀ ਔਰ ਸਭ ਸੁਣਨ ਵਾਲੇ ਸਰੋਤਿਆਂ ਦਾ, ਦਰਸ਼ਕਾਂ ਦਾ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ੍ਰੀ ਅਕਾਲ ਹੈ। ਔਰ ਅੱਜ ਜਦੋਂ ਅਮਰੀਕਾ ਦੇ ਵਿੱਚ 20 ਨਵੰਬਰ ਸਾਲ 2025 ਦਾ ਦਿਨ ਡੁੱਬ ਰਿਹਾ ਔਰ ਪਾਕਿਸਤਾਨ 'ਚ 21 ਨਵੰਬਰ ਸਾਲ 2025 ਚੜ ਚੁੱਕਿਆ ਹੈ, ਇਸ ਬੁਲਟਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਬੜਾ ਨਿੱਘਾ ਜਿਹਾ ਸਵਾਗਤ ਹੈ ਆਪ ਸਭ ਦਾ। ਵਧਦੀਆਂ ਖਬਰਾਂ ਲੈ ਦੁਬਈ 에ਅਰ ਸ਼ੋਅ 'ਚ ਪਾਕਿਸਤਾਨੀ JF ਥੰਡਰ 17 ਜਹਾਜ਼ਾਂ ਦੇ ਠੇਕੇ ਹੋਣ ਦੀ ਇਤਲਾਹ ਹੈ। ਕੀ ਜਾਣਕਾਰੀ? ਜੀ ਬਿਲਕੁਲ, ਬਾਕਾਇਦਾ ਪਾਕਿਸਤਾਨੀ ਫੌਜ ਦੇ ਇਤਲਾਹਾਂ ਦੇਣ ਵਾਲੇ ਮਹਿਕਮੇ ISPR ਦਾ ਆਖਣਾ ਹੈ ਕਿ ਯੂਨਾਈਟਿਡ ਅਰਬ ਐਮਿਰੇਟਸ ਦੇ ਵਿੱਚ ਜਿਹੜਾ ਦੁਬਈ 에ਅਰ ਸ਼ੋਅ ਚੱਲ ਰਿਹਾ ਆ, ਉੱਥੇ ਪਾਕਿਸਤਾਨੀ ਇਹ ਜਿਹੜਾ ਹਵਾਈ ਜਹਾਜ਼ ਆ JF ਥੰਡਰ 17, ਇਸ ਹਵਾਈ ਜਹਾਜ਼ ਦੇ ਹੱਲ ਕਾਫੀ ਤਵੱਜੋ ਰਹੀ। ਉਹਦੀ ਵਜ੍ਹਾ ਇਹ ਕਿ ਮਈ ਮਹੀਨੇ 'ਚ ਪਾਕਿਸਤਾਨ ਔਰ ਭਾਰਤ ਦੀ ਆਪਸੀ ਜੰਗ ਹੈ ਜਿਹੜੀ ਜਾਂ ਲੜਾਈ ਹੈ ਜਿਹੜੀ, ਉਹਦੇ ਵਿੱਚ ਇਸ ਜਹਾਜ਼ ਨੇ ਜਿਹੜੇ ਕਮਾਲ ਕੀਤੇ, ਉਹਦੇ ਤੋਂ ਬਾਅਦ ਰਾਫੇਲ ਜਹਾਜ਼ ਨੇ ਜਿਹੜੇ ਦੁਨੀਆ ਦੇ ਬੜੇ ਬਿਹਤਰੀਨ ਜਹਾਜ਼, ਉਹਨਾਂ ਦਾ ਮੁੱਲ ਜਿਹੜਾ ਉਹ ਡਿੱਗ ਪਿਆ। ਇਹਨਾਂ ਜਹਾਜ਼ਾਂ ਦਾ ਮੁੱਲ ਜਿਹੜਾ ਉਹ ਤਾਂ ਚਲਾ ਗਿਆ ਹੈ। ਚਾਈਨੀਜ਼ ਟੈਕਨੀਕ ਦੇ ਨਾਲ ਰਲ ਕੇ ਪਾਕਿਸਤਾਨ ਨੇ ਜਹਾਜ਼ ਬਣਾਏ ਨੇ ਔਰ ਆਖਿਆ ਜਾ ਰਿਹਾ ਹੈ ਕਿ 에ਅਰ ਚੀਫ ਮਾਰਸ਼ਲ ਜ਼ਹੀਰ ਅਹਿਮਦ ਬਾਬਰ ਹੋਣਾ ਨੇ ਇੱਥੇ ਕਈ ਮੁਲਕ ਨੇ ਜਿਹੜੇ ਉਹਨਾਂ ਦੇ ਨਾਲ ਸਮਝੌਤੇ ਨੇ ਜਿਹੜੇ ਉਹ ਕੀਤੇ ਨੇ, ਡਿਫੈਂਸ ਸਮਝੌਤੇ ਨੇ ਜਿਹੜੇ, ਉਹਨਾਂ ਦੇ ਵਿੱਚ ਬਾਕਾਇਦਾ UAE ਦਾ ਨਾਮ ਲਿਆ ਜਾ ਰਿਹਾ ਹੈ, ਜ਼ਰਾ ਖੁੱਲੇ ਲਫ਼ਜ਼ਾਂ 'ਚ ਨਹੀਂ ਦੱਸਿਆ ਜਾ ਰਿਹਾ। ਔਰ ਆਖਿਆ ਕਿ ਇੱਕ ਦੋ ਮੁਲਕ ਹੋਰ ਨੇ ਜਿਹੜੇ ਇਹਦੇ ਗਾਹਕ ਨੇ। JF ਥੰਡਰ 17 ਹਵਾਈ ਜਹਾਜ਼ਾਂ ਦੇ ਜਾਂ ਦੁਬਈ 에ਅਰ ਸ਼ੋਅ ਦੇ ਇਸ ਮਾਮਲੇ ਦੇ ਉੱਤੇ ਪਾਕਿਸਤਾਨ 'ਚ ਸੋਸ਼ਲ ਮੀਡੀਆ ਤੇ ਵੀ ਕਾਫੀ ਚਰਚਾ ਹੈ। ਜਦੋਂ ਇੰਡੀਅਨ 에ਅਰ ਫੋਰਸ ਦੇ ਲੋਕ ਨੇ ਜਿਹੜੇ ਉਹ ਆਪਣੇ ਜਹਾਜ਼ਾਂ ਤੋਂ ਉਰਾਂ ਆ ਕੇ, ਉਹਨਾਂ ਦਾ ਵਿਚਾਰਿਆਂ ਦਾ ਇੱਕ ਜਹਾਜ਼ ਲੀਕ ਵੀ ਹੋ ਗਿਆ, ਫਿਰ ਮੀਮਸ ਪਈਆਂ ਕਿ ਲੋ ਜੀ ਇਹਨਾਂ ਦੇ ਜਹਾਜ਼ ਨੇ ਜਿਹੜੇ ਲੀਕ ਹੋ ਗਏ ਕਿਉਂਕਿ JF ਥੰਡਰ 17 ਨੂੰ ਵੇਖ ਕੇ ਤੇ ਭਿੱਜਣ ਡੈ ਪਏ ਨੇ। ਤੇ ਹੁਣ ਉਹਨਾਂ ਦੇ 에ਅਰ ਫੋਰਸ ਦਾ ਅਮਲਾ ਜਿਹੜਾ ਉਹ ਪਾਕਿਸਤਾਨੀ JF ਥੰਡਰ 17 ਦੇ ਨਾਲ ਆ ਕੇ ਖਲੋ ਕੇ ਤਸਵੀਰਾਂ ਲਵਾ ਰਿਹਾ ਆ, ਜਿਹੜੀਆਂ ਕਿ ਜਿਹੜਾ ਅਖਬਾਰ ਹੈ ਉਥੋਂ ਦਾ UAE ਦਾ ਇੱਕ ਵੱਡਾ, ਉਹਨੇ ਵੀ ਕੀਤੀਆਂ। ਔਰ ਪਾਕਿਸਤਾਨ 'ਚ ਵੀ ਇਸ ਵੇਲੇ ਉਹਨਾਂ ਦੇ ਨਾਲ ਮੀਮਸ ਨੇ ਜਿਹੜੀਆਂ ਉਹ ਬਣ ਰਹੀਆਂ ਨੇ ਕਿ ਇੰਡੀਅਨ 에ਅਰ ਫੋਰਸ ਦੇ ਪਾਇਲਟ ਔਰ ਅਮਲਾ ਜਿਹੜਾ ਉਹ ਪਾਕਿਸਤਾਨ JF ਥੰਡਰ 17 ਜਹਾਜ਼ ਦੇ ਨਾਲ ਖਲੋ ਕੇ ਤਸਵੀਰਾਂ ਲਵਾ ਰਿਹਾ ਹੈ ਜੀ। 27ਵੇਂ ਆਈਨੀ ਬਦਲਾਅ ਦੇ ਇਸਲਾਮਾਬਾਦ ਹਾਈ ਕੋਰਟ ਦੇ ਜੱਜਾਂ ਵੱਲੋਂ ਆਈ ਅਰਜ਼ੀ ਤੇ ਇਤਰਾਜ਼ ਤੇ 28ਵੇਂ ਬਦਲਾਅ ਬਾਰੇ ਕਾਨੂੰਨ ਦੇ ਫੈਡਰਲ ਮਿਨਿਸਟਰ ਦਾ ਵੀ ਬਿਆਨ ਸਾਹਮਣੇ ਆਇਆ। ਕੀ ਗੱਲਬਾਤ? ਅਸਲ ਦੇ ਵਿੱਚ ਇਸ 27ਵੇਂ ਆਈਨੀ ਬਦਲਾਅ ਨੂੰ ਸੁਪਰੀਮ ਕੋਰਟ ਆਫ ਪਾਕਿਸਤਾਨ ਦੇ ਵਿੱਚ ਜਸਟਿਸ ਮੁਹਸਨ ਅਖਤਰ ਕਿਆਨੀ, ਜਸਟਿਸ ਬਾਬਰ ਸਤਾਰ, ਜਸਟਿਸ ਸਮਰ ਰਿਫਤ ਇਮਤਿਆਜ਼ ਤੇ ਜਸਟਿਸ ਸਰਦਾਰ ਇਜਾਜ਼ ਇਸਾਕ ਹੋਣੇ ਨੇ ਜਿਹੜੇ ਉਹਨਾਂ ਵੱਲੋਂ ਚੈਲੰਜ ਕੀਤਾ ਗਿਆ ਸੀਗਾ। ਇਹਦੇ ਉੱਤੇ ਹੁਣ ਸੁਪਰੀਮ ਕੋਰਟ ਆਫ ਪਾਕਿਸਤਾਨ ਦੀ ਡਾਇਰੀ ਬ੍ਰਾਂਚ ਨੇ ਆਖਿਆ ਹੈ ਕਿ ਇਹ ਅਰਜ਼ੀ ਹੈ ਜਿਹੜੀ ਇਹ ਸੁਣਵਾਈ ਦੇ ਕਾਬਿਲ ਨਹੀਂ ਹੈ, ਬਲਕਿ ਇੱਥੇ ਤੱਕ ਇਤਲਾਹਾਂ ਆਈਆਂ ਕਿ ਉਹਨਾਂ ਨੇ ਵਸੂਲ ਕਰਨ ਤੋਂ ਹੀ ਇਨਕਾਰ ਕਰ ਦਿੱਤਾ ਹੈ। ਉਹਨਾਂ ਆਖਿਆ ਕਿ ਨਹੀਂ ਜੀ ਇਹਦੇ ਤੇ ਇਤਰਾਜ਼ ਨੇ। ਇਤਰਾਜ਼ ਕੀ ਨੇ ਉਸ ਬਾਰੇ ਆਖਿਆ ਜਾ ਰਿਹਾ ਹੈ ਕਿ ਜਾਣਕਾਰੀ ਹੈ ਜਿਹੜੀ ਉਹ ਪ੍ਰੋਪਰ ਨਹੀਂ ਗਈ ਹੈ ਔਰ ਜਿਹੜੇ ਇਹਦੇ ਕਾਨੂੰਨੀ ਮੰਗਾਂ ਨੇ ਉਹ ਪੂਰੀਆਂ ਨਹੀਂ ਕੀਤੀਆਂ ਗਈਆਂ। ਇਹ ਕਹਿ ਲਵੋ ਕਿ ਆਟਾ ਗੁੰਨਦੀ ਹਿਲਦੀ ਕਿਉਂ ਹੈ, ਇੱਕ ਬਹਾਨਾ ਬਣਾਇਆ ਆ। ਇਸ ਕਰਕੇ ਇਹਨਾਂ ਚਾਰਾਂ ਦੀ ਇਸ ਅਰਜ਼ੀ ਨੂੰ ਰੱਦ ਕਰ ਦਿੱਤਾ। ਤੇ ਜਿਹੜੀ ਗੱਲ ਤੁਸੀਂ ਆਖਿਆ 28ਵਾਂ ਬਦਲਾਅ, ਪਾਕਿਸਤਾਨੀ ਪ੍ਰਾਈਮ ਮਿਨਿਸਟਰ ਦੇ ਖਾਸ ਸਲਾਹਕਾਰ ਹੁਕਮਰਾਨ ਧੜੇ ਦੇ ਰਾਣਾ ਸਨਾਉਲਾ ਖਾਨ ਹੋਣੇ ਕਹਿੰਦੇ ਨੇ ਕਿ 28ਵਾਂ ਬਦਲਾਅ ਜਿਹੜਾ ਬਿਲਕੁਲ ਤਿਆਰ ਹੈ। ਜਿਹੜੇ ਲੈਲਪੁਰ ਤੋਂ ਹੀ ਉਹਨਾਂ ਦੇ ਕਹਿ ਲਵੋ ਕਿ ਗਰਾਈ ਨੇ ਤਲਾਲ ਚੌਧਰੀ, ਉਹ ਕਹਿੰਦੇ ਜੀ 28ਵੇਂ ਦਾ ਬਦਲਾਅ 29ਵਾਂ ਵੀ ਲਿਆਉਣਾ ਪਿਆ ਤੇ ਅਸੀਂ ਆਪਣੇ ਇਤਿਹਾਦੀਆਂ ਦੇ ਨਾਲ ਰਲ ਕੇ ਲਿਆਵਾਂਗੇ। ਹੁਣ ਕਾਨੂੰਨ ਦੇ ਜਿਹੜੇ ਫੈਡਰਲ ਮਿਨਿਸਟਰ ਨੇ ਨਾ, ਉਹਨਾਂ ਨੇ ਬਕਾਇਦਾ ਨੈਸ਼ਨਲ ਅਸੈਂਬਲੀ ਦੇ ਵਿੱਚ ਇਸ ਬਾਰੇ ਗੱਲਬਾਤ ਕਰਦੇ ਹੋਇਆ ਆਜ਼ਮ ਨਜ਼ੀਰ ਤਾਰੜ ਹੁਣ ਆਖਿਆ ਕਿ ਜੀ 28ਵਾਂ ਬਦਲਾਅ ਜਿਹੜਾ ਅਸੀਂ ਨਹੀਂ ਲਿਆ ਰਹੇ। ਇਹਦਾ ਮਤਲਬ ਕਿ ਤਿਆਰੀ ਹੈ, ਅਸੀਂ ਲਿਆ ਨਹੀਂ ਰਹੇ, ਪਰ ਜਦੋਂ ਮੌਕਾ ਲੱਭਾ ਜਾਂ ਲੋੜ ਪਈ ਉਦੋਂ ਅਸੀਂ ਲੈ ਵੀ ਆਵਾਂਗੇ। ਅਸਲ ਵਿੱਚ ਪ੍ਰਵੀਨ ਕਈ ਵਾਰ ਹੁੰਦਾ ਹੈ ਕਿ ਇੱਕ ਕੰਮ ਹੋਣ ਲੱਗਾ ਹੈ ਤੇ ਉਹਦੇ ਤੇ ਰਿਐਕਸ਼ਨ ਹੋਣਾ ਆ, ਇੱਕ ਨਵਾਂ ਸ਼ੋਸ਼ਾ ਛੱਡ ਦੋ। ਜਿੱਦਾਂ ਪੈਟਰੋਲ ਦਾ ਮੁੱਲ ਜਿਹੜਾ ਹਰ 15 ਦਿਨਾਂ ਬਾਅਦ ਪਾਕਿਸਤਾਨ 'ਚ ਵੱਧਦਾ, 10 ਰੁਪਏ ਲੀਟਰ ਮਹਿੰਗਾ ਹੋਣ ਲੱਗਾ, 10 ਰੁਪਏ ਲੀਟਰ ਮਹਿੰਗਾ ਹੋਣ ਲੱਗਾ। ਰਾਤ ਨੂੰ ਫਿਰ 5 ਰੁਪਏ ਲੀਟਰ ਜਦੋਂ ਮਹਿੰਗਾ ਹੁੰਦਾ ਤਾਂ ਲੋਕ ਕਹਿੰਦੇ ਨੇ ਸ਼ੁਕਰ ਹੈ 10 ਰੁਪਏ ਨਹੀਂ ਹੋਇਆ। ਐਕਚੁਅਲ ਸਰਕਾਰ ਨੇ ਕਰਨਾ 5 ਰੁਪਏ ਹੀ ਹੁੰਦਾ ਆ। ਸੋ ਇਸ ਟਾਈਮ ਜ਼ਹਿਰ ਆ ਨਾ ਜਿਹੜਾ ਇਹ ਕੁੜੱਤਨ ਆ ਜਿਹੜੀ 27ਵੇਂ ਬਦਲਾਅ ਦੀ, ਉਹਨੂੰ ਰੋਕਣ ਲਈ ਇਹ ਕਹਿ ਲਵੋ ਕਿ ਇਹ ਇੱਕ ਸ਼ੋਸ਼ਾ ਵੀ ਹੋ ਸਕਦਾ ਜਿਹੜਾ ਛੱਡਿਆ ਗਿਆ ਤੇ ਹੁਣ ਉਹਦੇ ਸਫਾਈਆਂ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਜੀ। ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਨੇ CM KPK ਸੁਹੇਲ ਅਫਰੀਦੀ ਹੋਰਾਂ ਨੂੰ ਨੋਟਿਸ ਭੇਜਿਆ। ਕਾਹਦਾ ਨੋਟਿਸ ਭੇਜਿਆ? ਅਸਲ ਦੇ ਵਿੱਚ 23 ਨਵੰਬਰ ਨੂੰ ਸ਼ਿਬਲੀ ਫਰਾਜ਼ ਹੋਣੇ ਨੇ ਜਿਹੜੇ ਉਹ ਜਿਨ੍ਹਾਂ ਨੂੰ ਨਾ ਅਹਿਲ ਕਰ ਦਿੱਤਾ ਸੀਗਾ ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਨੇ, ਉਹਨਾਂ ਦੀ ਵਿਹਲੀ ਹੋਈ ਸੀਟ ਹੈ ਜਿਹੜੀ 23 ਨਵੰਬਰ ਨੂੰ ਉਹਦੇ ਤੇ ਜ਼ਿਮਨੀ ਚੋਣਾਂ ਹੋਣ ਰਹੀਆਂ ਨੇ। KPK ਸੂਬੇ ਦੇ CM ਇਹ ਜੀ ਸ਼ਹਿਰ ਐਬਟਾਬਾਦ ਤਹਿਸੀਲ ਹਵੇਲੀਆਂ ਜਿਹੜੀਆਂ ਉਹ ਉੱਥੇ ਇਹਨਾਂ ਨੇ ਤਕਰੀਰ ਕੀਤੀ ਸੀਗੀ ਔਰ ਤਕਰੀਰ ਦੇ ਵਿੱਚ ਉਹਨਾਂ ਦਾ ਆਖਣਾ ਸੀਗਾ ਕਿ ਇਹ ਜ਼ਿਮਨੀ ਚੋਣਾਂ ਦੇ ਵਿੱਚ ਜੇ ਅਮਲੇ ਨੇ ਹੇਰਾਫੇਰੀ ਕੀਤੀ ਤੇ ਰਾਤ ਤੇ ਪੈ ਜਾਏਗੀ, ਦਿਨ ਨਹੀਂ ਮੈਂ ਚੜਨ ਦੇਣਾ। ਸੋ ਇਹ ਇੱਕ ਸਖਤ ਬਿਆਨ ਹੈ ਜਿਹੜਾ ਇਹਦੇ ਉੱਤੇ ਉਹਨਾਂ ਨੂੰ ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਨੇ ਕਿਹਾ ਕਿ ਤੁਸੀਂ ਸਰਕਾਰੀ ਜ਼ਿੰਮੇਦਾਰਾਂ ਨੂੰ, ਸਰਕਾਰੀ ਮੁਲਾਜ਼ਮਾਂ ਨੂੰ ਧਮਕੀ ਦਿੱਤੀ ਹੈ।
ਇਸ ਧਮਕੀ ਦੀ ਸਫਾਈ ਦਿਓ, ਆ ਕੇ ਵਜ਼ਾਹਤ ਕਰੋ ਕਿ ਤੁਸੀਂ ਸਰਕਾਰੀ ਮੁਲਾਜ਼ਮਾਂ ਦੇ ਨਾਲ ਇਹ ਗੱਲ ਜਿਹੜੀ ਇਸ ਲਹਿਜੇ ਦੇ ਵਿੱਚ ਕੀਤੀ ਕਿਉਂ ਆ। ਹਜੇ ਤੱਕ ਸੀਐਮ ਖੈਬਰ ਪਖਤੂਨਖਵਾ ਜਿਹੜੇ ਨੇ ਇਹਨਾਂ ਨੇ ਕੋਈ ਅਫਰੀਦੀ ਉਹਨਾਂ ਨੇ ਜਵਾਬ ਤੇ ਨਹੀਂ ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਨੂੰ ਦਿੱਤਾ, ਪਰ ਹੁਣ ਜ਼ਾਹਿਰ ਹੈ ਸਾਰਿਆਂ ਨੂੰ ਪਤਾ ਇਮਰਾਨ ਖਾਨ ਦੀ ਪਾਰਟੀ ਹੈ, ਉਹ ਵੀ ਚੋਣਾਂ ਦੇ ਵਿੱਚ ਉਤਰਨੀ ਹੈ, ਉਹਨੂੰ ਹੁਣ ਲੋਕਾਂ ਦੀ ਹਮਾਇਤ ਹੈ ਜਿਹੜੀ ਉਹਦੇ ਨਾਲ ਹੈ, ਤੇ ਇਸ ਹੁਣ ਸੀਟ ਦੇ ਉੱਤੇ ਚੋਣਾਂ ਦਾ ਨਤੀਜਾ ਹੈ ਜਿਹੜਾ ਉਹ ਬਦਲਣ ਦਾ ਖਤਰਾ ਸਾਰਿਆਂ ਨੂੰ ਪਤਾ ਹੈ ਕਿ ਮੌਜੂਦ ਆ। ਜੇ ਧਾਂਦਲੀ ਹੋਈ ਤੇ ਉਹਨਾਂ ਧਾਂਦਲੀ ਕਰਨ ਵਾਲਿਆਂ ਨੂੰ ਧਮਕੀ ਦਿੱਤੀ ਹੈ ਨਾ, ਜੇ ਧਾਂਦਲੀ ਹੋਣੀ ਨਹੀਂ ਤੇ ਫਿਰ ਇਹਦਾ ਤੜਫਣ ਦੀ ਕਿਹੜੀ ਲੋੜ ਹੈ। ਤੇ ਇਹਦੇ ਤੇ ਜੀ ਇਹ ਨੋਟਿਸ ਹੈ ਜਿਹੜਾ ਇਹ ਉਹਨਾਂ ਨੂੰ ਦਿੱਤਾ ਗਿਆ ਹੈ ਸੁਹੇਲ ਆਫਰੀਦੀ ਹੋਣਾ ਨੂੰ। ਜੀ ਸੁਣਿਆ ਦਸੰਬਰ ਚ PIA ਵਿਕਣ ਜਾ ਰਹੀ ਹੈ, ਪ੍ਰਾਈਮ ਮਿਨਿਸਟਰ ਦੀ ਅਗਵਾਈ ਚ ਹੋਏ ਇਕੱਠ ਚ ਇਸ ਬਾਰੇ ਵੀ ਗੱਲਾਂ ਹੋਈਆਂ ਨੇ, ਕੀ ਗੱਲਾਂ ਹੋਈਆਂ? ਪਹਿਲਾਂ ਹੀ ਕੈਬਨਿਟ ਡਿਵੀਜ਼ਨ ਨੇ ਇਹ ਕਹਿ ਦਿੱਤਾ ਸੀਗਾ ਕਿ ਜੀ PIA ਯਾਦ ਰਵੇ, ਪਹਿਲਾਂ ਜ਼ਰਾ ਪਿਛਲੇ ਸਾਲ ਚੱਲੋ, PIA ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਗਈ, ਨਿਜਕਾਰੀ ਦੀ ਕੋਸ਼ਿਸ਼ ਕੀਤੀ ਗਈ, ਬੁਰੀ ਤਰ੍ਹਾਂ ਨਾਕਾਮ ਰਹੀ। ਜਿਹੜੇ ਐਸਟੀਮੇਟ ਗਵਰਨਮੈਂਟ ਨੇ ਲਾਏ ਸੀਗੇ ਉਹਨਾਂ ਦਾ ਵੀ ਸਤਿਆਨਾਸ਼ ਬੇੜਾ ਗਰਕ ਹੋ ਗਿਆ ਕਿ ਇਹ ਕੀ ਬਣ ਗਿਆ, ਇੰਨੀ ਮੱਠੀ ਬੋਲੀ ਆਈ। ਬੋਲੀ ਲਾਉਣ ਵਾਲਿਆਂ ਜਦੋਂ ਕਿਹਾ ਗਿਆ ਕਿ ਇੱਕ ਉਹਨਾਂ ਆਖਿਆ ਜੀ ਜਿੰਨੇ ਦੀ 에ਅਰਲਾਈਨ ਵੇਚਣਾ ਚਾਹੁੰਦੇ ਨੇ ਇਹਦੇ ਚ 2 ਨਵੀਆਂ 에ਅਰਲਾਈਨਾਂ ਲਾਂਚ ਕੀਤੀਆਂ ਜਾ ਸਕਦੀਆਂ ਨੇ। ਸੋ ਉਹ ਸਾਰੀਆਂ ਜਮਾ ਨਫੀਆਂ ਹੋਈਆਂ, ਬੈਠੇ ਕੋਈ ਹੋਸ਼ ਤੋਂ ਕੰਮ ਲਿਆ, ਕੋਈ ਸਿਰ ਜੋੜੇ, ਤੇ ਉਹਦੇ ਤੋਂ ਬਾਅਦ ਹੁਣ ਕੱਲ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਦੀ ਅਗਵਾਈ ਚ ਇਕੱਠ ਹੋਇਆ ਜਿਹਦੇ ਚ ਇਹ ਤੈਅ ਹੋਇਆ ਕਿ ਪਾਕਿਸਤਾਨ ਇੰਟਰਨੈਸ਼ਨਲ 에ਅਰਲਾਈਨ ਯਾਨੀ PIA ਦੇ 75% ਸ਼ੇਅਰਸ ਨੇ ਜਿਹੜੇ ਉਹ ਦਸੰਬਰ ਮਹੀਨੇ ਚ ਨਿਜਕਾਰੀ ਦੇ ਤਹਿਤ ਪ੍ਰਾਈਵੇਟਾਈਜ਼ ਕਰ ਦਿੱਤੇ ਜਾਣਗੇ, ਵੇਚ ਦਿੱਤੇ ਜਾਣਗੇ। ਇਹਦੇ ਵਿੱਚ 2 ਕੜੀਆਂ ਸ਼ਰਤਾਂ ਰੱਖੀਆਂ ਗਈਆਂ ਨੇ ਕਿ ਇੱਕ ਤੇ PIA ਦਾ ਨਾਂ ਇਹੋ ਹੀ ਰਹੇਗਾ, ਕੋਈ ਨਵਾਂ ਨਾਂ ਨਹੀਂ ਰੱਖਿਆ ਜਾਏਗਾ। 70% ਸ਼ੇਅਰਸ ਲੈ ਕੇ ਵੀ ਇਹ PIA ਹੀ ਰਹੇਗੀ, ਕੋਈ ਬੰਦਾ ਇਹਦਾ ਨਾਂ ਨਹੀਂ ਬਦਲੇਗਾ। ਦੂਜਾ ਇਹਦਾ ਥੀਮ ਨਹੀਂ ਬਦਲਿਆ ਜਾਏਗਾ, ਯਾਨੀ ਉਹ ਜਿਹੜੇ ਲੋਗੋ ਸ਼ੋਗੋ ਔਰ ਜਹਾਜ਼ਾਂ ਦੇ ਜਿਹੜੇ ਥੀਮ ਨੇ ਉਹਨਾਂ ਨੂੰ ਚੇਂਜ ਨਹੀਂ ਕੀਤਾ ਜਾਏਗਾ। ਔਰ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਕੱਲ ਫਿਰ ਇਹ ਆਖਿਆ ਹੈ ਕਿ ਇਹਦੇ ਵਿੱਚ ਕਿਸੇ ਕਿਸਮ ਦੀ ਕੋਈ ਬੇਈਮਾਨੀ, ਕਰਪਸ਼ਨ, ਜਿਹੜੇ ਰਵਾਇਤੀ ਬਿਆਨ ਨੇ ਉਹ ਨਹੀਂ ਹੋਣੇ ਚਾਹੀਦੇ, ਔਰ ਨਾ ਕੋਈ ਇਹੋ ਜਿਹਾ ਮਾਮਲਾ ਹੋਣਾ ਚਾਹੀਦਾ, ਬਿਲਕੁਲ ਸਾਫ਼ ਸ਼ਫਾਫ ਹੋਵੇ। ਵੇਖੋ 에ਅਰਲਾਈਨ ਵੇਚ ਕੇ ਹੁਣ ਘਰ ਦੇ ਭਾਂਡੇ ਵੇਚਣੇ ਸ਼ੁਰੂ ਕੀਤੇ ਨੇ, ਇਹਨਾਂ ਨਾਲ ਖਜ਼ਾਨਾ ਕਿੰਨਾ ਚਿਰ ਤੁਰਦਾ। ਫੈਸਲਾਬਾਦ ਚ ਪੁਲਿਸ ਮੁਕਾਬਲੇ ਦੌਰਾਨ TLP ਦਾ ਇੱਕ ਬੰਦਾ ਮਾਰਿਆ ਗਿਆ, ਸੁਣਿਆ ISI ਦਾ ਭਗੌੜਾ ਸੀ। ਇਹ ਕੰਮ ਹੋਇਆ ਜੀ ਲੈਲਪੁਰ ਫੈਸਲਾਬਾਦ ਦੀ ਤਹਿਸੀਲ ਸਮੁੰਦਰੀ ਜੇ, ਔਰ ਇਹ 3 ਦਿਨ ਪਹਿਲਾਂ ਇਹ ਮਾਮਲਾ ਵਾਪਰਿਆ ਸੀਗਾ। ਗੱਲ ਖਬਰ ਸਾਹਮਣੇ ਨਹੀਂ ਸੀਗੀ ਆ ਰਹੀ। ਇਹ ਉਹੀ ਬੰਦਾ ਹੈ, ਇਹਦਾ ਨਾਮ ਮੁਹੰਮਦ ਆਸਫ ਹੈ। ਪਾਕਿਸਤਾਨੀ ਇੰਟੈਲੀਜੈਂਸ ਏਜੰਸੀ ISI ਜਿਹੜੀ ਫੌਜ ਦੀ ਹੈ ਉਹਦੇ ਵਿੱਚ ਕਹਿੰਦੇ ਕਿ ਸਪਾਈ ਸੀਗਾ, ਉੱਥੋਂ ਇਹ ਫਰਾਰ ਹੋਇਆ ਔਰ ਫਰਾਰ ਹੋ ਕੇ ਇਹ ਤਹਿਰੀਕ ਲਬੈਕ ਪਾਕਿਸਤਾਨ ਦਾ ਹਿੱਸਾ ਸੀਗਾ। ਸਾਦ ਰਿਜ਼ਵੀ ਹੋਣਾ ਦਾ ਜਿਹੜਾ ਕੰਟੇਨਰ ਸੀਗਾ ਉਸ ਕੰਟੇਨਰ ਦੇ ਉੱਤੇ ਸੀਗਾ ਇਹ ਬੰਦਾ। ਇਹਦੇ ਤੇ ਇਲਜ਼ਾਮ ਆ ਕਿ ਜਿਹੜਾ ਪੁਲਿਸ ਵਾਲਾ ਗੋਲੀ ਮਾਰ ਕੇ ਮਾਰਿਆ ਗਿਆ ਉਹ ਇਸ ਬੰਦੇ ਨੇ ਫਾਇਰਿੰਗ ਕੀਤੀ ਸੀਗੀ। ਇਹਨੇ ਉਸ ਤੋਂ ਬਾਅਦ ਫਰਾਰ ਸੀਗਾ। BBC ਦੇ ਨਾਲ ਵੀ ਇਹਨੇ ਵੀਡੀਓ ਕਾਲ ਤੇ ਗੱਲਬਾਤ ਕੀਤੀ। ਤੁਰਬ ਅਸਗਰ ਹੋਣੇ ਨੇ ਉਹ ਪੱਤਰਕਾਰ ਜਿਨ੍ਹਾਂ ਦੇ ਨਾਲ ਇਹਨੇ ਗੱਲਬਾਤ ਕੀਤੀ, ਇਹ ਵੀ ਕੋਈ ਮਹੀਨਾ ਪਹਿਲਾਂ ਦੀ ਹੈ। ਫਰਾਰ ਰਿਹਾ, ਨਸਿਆ ਰਿਹਾ। ਉਸ ਤੋਂ ਬਾਅਦ ਇਹ ਆਪਣੇ ਪਿੰਡ ਆਇਆ ਤੇ ਪਤਾ ਲੱਗਾ ਕਿ ਇਹ ਟੈਲੀਫੋਨ ਜ਼ਾਹਿਰ ਹੈ ਕਿ ਟ੍ਰੇਸ ਕਰਨ ਡੀਆਂ ਸਨ ਏਜੰਸੀਆਂ। ਛਾਪਾ ਪਿਆ ਤੇ ਪੁਲਿਸ ਵਾਲਿਆਂ ਦੇ ਨਾਲ ਇਹਦੀ ਲੜਾਈ ਹੋ ਪਈ। ਲੜਾਈ ਹੋਈ ਤੇ ਇਹਨੇ ਪੁਲਿਸ ਵਾਲਿਆਂ ਦੀ ਵੈਨ ਦਾ ਡਰਾਈਵਰ ਜਿਹੜਾ ਵੈਨ ਚਲਾ ਰਿਹਾ ਸੀਗਾ ਉਹਨੂੰ ਗੋਲੀ ਮਾਰ ਕੇ ਮਾਰਤਾ। ਮੋਟਰਸਾਈਕਲ ਤੇ ਭੱਜਾ ਜਾ ਰਿਹਾ ਸੀਗਾ ਤੇ ਅੱਗੇ ਰਾਹ 'ਚ ਇੱਕ ਪੁਲਿਸ ਵਾਲਾ ਆਪਣੀ ਡਿਊਟੀ ਮੁਕਾ ਕੇ ਆਉਂਦਿਆ ਸੀ, ਉਹਨੂੰ ਗੋਲੀਆਂ ਮਾਰਤੀਆਂ ਇਹਨੇ। ਉਹ ਫੱਟਰ ਹੋ ਕੇ ਦੇਰ ਪਿਆ। ਉਸ ਤੋਂ ਬਾਅਦ ਇਹ ਉਸ ਪਿੰਡ ਦੀ ਮਸੀਤ 'ਚ ਵੜ ਗਿਆ, ਉਹਦਾ ਮਾਈਕ ਔਨ ਕਰ ਲਿਆ ਔਰ ਕਹਿਣ ਲੱਗਾ ਕਿ ਅੱਜ ਮੈਨੂੰ ਪੁਲਿਸ ਵਾਲਿਆਂ ਨੇ ਗ੍ਰਿਫਤਾਰ ਕੀਤਾ ਤੇ ਮੈਂ ਉਹਨਾਂ ਨੂੰ ਵੀ ਮਾਰ ਦੇਣਾ, ਤੇ ਜੇ ਪੁਲਿਸ ਵਾਲਿਆਂ ਦੀ ਮਦਦ ਕਿਸੇ ਨੇ ਕੀਤੀ ਮੈਂ ਉਹਨਾਂ ਨੂੰ ਵੀ ਮਾਰ ਦੇਣਾ। ਨਾਲ ਕਹਿਣ ਲੱਗਾ ਕਿ ਮੈਂ ਜੀ ਇਸ ਤਰ੍ਹਾਂ ਤਹਿਰੀਕ ਲਬੈਕ ਉਹੀ ਜਿਹੜੀ ਧਾਰਮਿਕ ਤਕਰੀਰ ਹੁੰਦੀ ਹੈ ਲੋਕਾਂ ਨੂੰ ਉਕਸਾਉਣ ਲਈ, ਉਹ ਸ਼ਰਮ ਕਰੋ, ਹਿਆ ਕਰੋ, ਮੈਂ ਹੱਕ ਦੇ ਨਾਲ ਖਲੋਤਾ ਆ, ਮੇਰਾ ਸਾਥ ਦਵੋ, ਕਿਆਮਤ ਵਾਲੇ ਦਿਨ ਕੀ ਮੂੰਹ ਵਹਾਓਗੇ। ਉਸ ਤੋਂ ਬਾਅਦ ਕਹਿੰਦੇ ਨੇ ਕਿ ਪੁਲਿਸ ਦੀ ਭਾਰੀ ਨਫਰੀ ਆਈ। ਉਹਨਾਂ ਨੇ ਪਹਿਲਾਂ ਮਸੀਤ ਦੀ ਨਾਕਾਬੰਦੀ ਕੀਤੀ, ਉਸ ਤੋਂ ਬਾਅਦ ਮਸੀਤ ਦੇ ਦੀਵਾਲ ਦੇ ਜਿਹੜੇ ਮਕਾਨ ਨੇ ਉੱਥੇ ਖਲੋ ਕੇ ਉਹਨਾਂ ਨੇ ਇਹਨੂੰ ਵਾਰਨਿੰਗ ਵੀ ਨਹੀਂ ਦਿੱਤੀ ਔਰ ਉਸ ਤੋਂ ਬਾਅਦ ਫਾਇਰਿੰਗ ਕਰਕੇ ਇਹਨੂੰ ਪੌੜੀਆਂ ਦੇ ਉੱਤੇ ਮਾਰ ਦਿੱਤਾ ਗਿਆ। ਗੱਲ ਉਦੋਂ ਹੋਈ ਕਿ ਲਾਸ਼ ਇਹਦੀ ਕਿੱਥੇ ਹੈ, ਲਾਸ਼ ਤੇ ਘਰ ਵਾਲਿਆਂ ਨੂੰ ਦਿੱਤੀ ਨਹੀਂ। ਕਹਿੰਦੇ ਨੇ ਕਿ ਪੁਲਿਸ ਵਾਲਿਆਂ ਨੇ ਬਗੈਰ ਜਨਾਜ਼ੇ ਤੋਂ ਇਹਨੂੰ ਪਤਾ ਨਹੀਂ ਕਿੱਥੇ ਦੱਬ ਦਿੱਤਾ। ਉਹ ਨਾ ਤੇ ਕਬਰ ਸੀ ਤੇ ਨਾ ਉਹ ਟੋਇਆ ਸੀਗਾ। ਉਹ ਹੁਣ ਇਹ ਕੰਮ ਜਿਹੜਾ ਇਹ ਫਿਰ ਹੋਇਆ ਕਿ ਠੀਕ ਹੈ ਮਾਰ ਦਿੱਤਾ, ਜੁਰਮ ਸੀਗਾ, ਮੁਕਾਬਲੇ 'ਚ ਮਾਰਿਆ ਗਿਆ, ਨਹੀਂ ਕਾਨੂੰਨ ਨੂੰ ਹੱਥ ਦੇ ਵਿੱਚ ਲੈ ਲਿਆ ਉਹਨੇ, ਤੁਸੀਂ ਕਿਹੜੀ ਕਾਨੂੰਨੀ ਕੀਤੀ, ਲਾਸ਼ ਤੇ ਮੋੜ ਦਵੋ ਨਾ। ਪੁਲਿਸ ਵਾਲਿਆਂ ਨੇ ਲਾਸ਼ ਵੀ ਨਹੀਂ ਦਿੱਤੀ। ਪੁਲਿਸ ਦੇ ਜ਼ਰੀਆਂ ਦੇ ਨਾਲ ਲਗਾਤਾਰ ਬਰਤਾਨਵੀ ਮੀਡੀਆ ਜਿਹੜਾ ਉਹ ਰਾਬਤਾ ਕਰ ਰਿਹਾ, ਉਹ ਕੋਈ ਜਵਾਬ ਨਹੀਂ ਦੇ ਰਹੇ। ਇੱਕ ਬੰਦੇ ਨੇ ਨਾ ਦੱਸਣ ਦੀ ਸ਼ਰਤ ਤੇ ਆਖਿਆ ਕਿ ਇਹ ਕੇਸ ਆ ਜਿਹੜਾ ਇਹ CCD ਕੋਲ ਆ, ਯਾਨੀ ਕ੍ਰਾਈਮ ਕੰਟਰੋਲ ਡਿਪਾਰਟਮੈਂਟ ਆ, ਯਾਨੀ ਪੁਲਿਸ ਫੋਰਸ ਦਾ ਹੀ ਇੱਕ ਹਿੱਸਾ ਆ, ਉਹਨਾਂ ਕੋਲ ਆ। ਸੋ ਮੁਕਾਬਲੇ 'ਚ ਮਾਰਿਆ ਗਿਆ ਆ। ਮੌਕੇ ਦੇ ਗਵਾਹ ਨੇ ਜਿਹੜੇ ਉਹਨਾਂ ਨੇ ਵੀ ਇਹ ਤਸਦੀਕ ਕੀਤੀ ਕਿ ਇਹਨੇ ਜੀ ਮਸੀਤ ਦੇ ਮਾਈਕ ਸਪੀਕਰ ਆਨ ਕਰਕੇ ਐਲਾਨ ਕੀਤਾ ਕਿ ਅੱਜ ਪੁਲਿਸ ਵਾਲਿਆਂ ਦੀ ਵੀ ਖੈਰ ਨਹੀਂ ਤੇ ਜਿਹੜਾ ਪੁਲਿਸ ਵਾਲਿਆਂ ਦਾ ਸਾਥ ਦੇਗਾ ਉਹਦੀ ਵੀ ਖੈਰ ਨਹੀਂ, ਮੈਂ ਤੇ ਜਾਨ ਤਲੀ ਤੇ ਰੱਖ ਕੇ ਰੱਖਿਆ। 1 ਮਹੀਨੇ ਤੋਂ ਇਹ ਫਰਾਰ ਸੀਗਾ। BBC ਦੇ ਨਾਲ ਗੱਲਬਾਤ ਕਰਦਿਆਂ ਹੋਏ ਇਸ ਬੰਦੇ ਨੇ ਆਖਿਆ ਸੀਗਾ ਕਿ ਮੈਂ ਗੋਲੀ ਨਹੀਂ ਚਲਾਈ, ਮੇਰੇ ਕੋਲ ਗਨ ਸੀਗੀ, ਅਥਰੂ ਵਗਾਉਣ ਵਾਲੀ ਗੈਸ ਆ ਜਿਹੜੀ ਉਹਦੇ ਨਾਲ ਮੈਂ ਸਿਲੰਡਰ ਜ਼ਰੂਰ ਫਾਇਰ ਕੀਤੇ ਨੇ, ਮੈਂ ਗੋਲੀ ਨਹੀਂ ਮਾਰੀ।
ਜੀ। ਬਹਰਹਾਲ ਇਹ ਮੁਕਦਮਾ ਚੱਲਦਾ, ਗ੍ਰਿਫਤਾਰ ਹੁੰਦਾ, ਅਦਾਲਤ ਤੇ ਪੇਸ਼ ਹੁੰਦਾ ਤੇ ਉਦੋਂ ਤੇ ਮਾਮਲੇ ਸੀਗੇ ਇਸੇ ਤਰ੍ਹਾਂ ਨਸ ਭੱਜ ਦੇ ਵਿੱਚ 1 ਮਹੀਨੇ ਤੋਂ ਬਾਅਦ ਸਾਹਮਣੇ ਆਇਆ। BBC ਦੇ ਨਾਲ ਗੱਲਬਾਤ ਕਰਦੇ ਨੇ ਆਖਿਆ ਸੀ ਮੇਰੇ ਘਰ ਵਾਲਿਆਂ ਨੂੰ ਵੀ ਤੰਗ ਕੀਤਾ ਜਾ ਰਿਹਾ, ਪਰੇਸ਼ਾਨ ਕੀਤਾ ਜਾ ਰਿਹਾ, ਛਾਪੇ ਮਾਰੇ ਜਾ ਰਹੇ ਨੇ, ਪਰ ਹੁਣ ਉਹ ਆਪ ਹੀ ਪੁਲਿਸ ਮੁਕਾਬਲੇ ਦਾ ਨਿਸ਼ਾਨਾ ਬਣ ਕੇ ਚੱਲਦਾ ਬਣਿਆ। ਜੀ ਮਸੂਦ, ਇਹਦੇ ਨਾਲ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਹਰ ਵਾਰ ਕਰੀ ਦੀ ਹੁੰਦੀ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਦੇ Facebook, YouTube, TikTok, Instagram ਸਾਰੇ ਪਲੇਟਫਾਰਮਸ ਤੇ ਪੇਸ਼ ਕੀਤੀਆਂ ਜਾਂਦੀਆਂ। ਇਹਨਾਂ ਪਲੇਟਫਾਰਮਸ ਨੂੰ ਜੁਆਇਨ ਵੀ ਕਰੋ, ਸਬਸਕ੍ਰਾਈਬ ਵੀ ਕਰੋ, ਘੰਟੀ ਦਾ ਬਟਨ ਵੀ ਦਬਾਓ ਤਾਂ ਜੇ ਤੁਹਾਡੇ ਤੱਕ ਤਾਜ਼ਾ ਬਤਾਜ਼ਾ ਅਪਡੇਟਸ ਨੇ ਜਿਹੜੀਆਂ ਪਹੁੰਚ ਸਕਣ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਤੁਹਾਡੇ 'ਚ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਅਸੀਂ ਪੇਸ਼ ਕਰਨੇ ਆ। ਜੇ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ 'ਚ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਰਿਆਂ ਦਾ ਰੱਬ ਰਾਖਾ।